ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵੜਨ ਵੇਲੇ 4 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ 3 ਜਿਹੜੇ ਨੇ ਉਹ ਭਾਰਤੀ ਦੱਸੇ ਗਏ ਨੇ ਕਿ ਇਹਨਾਂ ਨੂੰ ਬਫਲੋ ਸ਼ਹਿਰ ਦੇ ਅੰਤਰਰਾਸ਼ਟਰੀ ਰੇਲ ਮਾਰਗ ਪੁਲ ਤੇ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਇਹਨਾਂ ਨੇ ਚੱਲਦੀ ਮਾਲ ਗੱਡੀ ਦੇ ਵਿੱਚੋਂ ਛਾਲ ਮਾਰ ਦਿੱਤੀ ਸੀ। ਤੇ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਕੈਨੇਡਾ ਬਾਰਡਰ ਤੋਂ ਆ ਰਹੀ ਹੈ, ਸਰਹੱਦ ਤੋਂ ਆ ਰਹੀ ਹੈ, ਜਿੱਥੇ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵੜਨ ਵੇਲੇ 4 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ 3 ਜਿਹੜੇ ਨੇ ਉਹ ਭਾਰਤੀ ਦੱਸੇ ਗਏ ਨੇ। ਇਹ ਇੱਕ ਮਾਲ ਗੱਡੀ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਛਾਲਾਂ ਮਾਰੀਆਂ ਤਾਂ ਇਹ US ਬਾਰਡਰ ਪੈਟਰੋਲ ਏਜੰਟਸ ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੋ ਪੂਰੀ ਖਬਰ ਕੀ ਆ ਉਹਦੇ ਤੇ ਆਪਾਂ ਜਾਣਦੇ ਹਾਂ। ਕੈਨੇਡਾ ਤੋਂ ਜਿਹੜੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ ਘੱਟ 3 ਭਾਰਤੀਆਂ ਸਮੇਤ 4 ਵਿਅਕਤੀਆਂ ਨੂੰ ਕੈਨੇਡੀਅਨ ਸਰਹੱਦ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। US ਬਾਰਡਰ ਪੈਟਰੋਲ ਨੇ ਉਸ ਸਮੇਂ ਇੱਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਦੋਂ ਉਹਨਾਂ ਬਫਲੋ ਸ਼ਹਿਰ ਦੇ ਅੰਤਰਰਾਸ਼ਟਰੀ ਰੇਲ ਮਾਰਗ ਪੁਲ ਤੇ ਚੱਲਦੀ ਮਾਲ ਗੱਡੀ ਦੇ ਵਿੱਚੋਂ ਛਾਲ ਮਾਰ ਦਿੱਤੀ। ਚੌਥਾ ਵਿਅਕਤੀ ਜਿਹੜਾ ਉਹ ਦੱਸਿਆ ਗਿਆ ਡੋਮਿਨਿਕਨ ਰਿਪਬਲਿਕ ਦਾ ਨਾਗਰਿਕ ਹੈ। ਜਿਵੇਂ ਹੀ ਪੁਲਿਸ ਨੇੜੇ ਪਹੁੰਚੀ ਤਾਂ ਇਹ ਵਿਅਕਤੀ ਇੱਕ ਜ਼ਖਮੀ ਔਰਤ ਨੂੰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਕਾਬੂ ਕਰ ਲਿਆ। ਔਰਤ ਨੂੰ ਐਂਬੂਲੈਂਸ ਦੇ ਰਾਹੀਂ ਸਥਾਨਕ ਮੈਡੀਕਲ ਸੈਂਟਰ ਲਿਜਾਇਆ ਗਿਆ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਕੋਲੇ ਕੋਈ ਦਸਤਾਵੇਜ਼ ਨਹੀਂ ਸੀ। ਤਿੰਨਾਂ ਨੂੰ ਬਟਾਵੀਆ ਫੈਡਰਲ ਨਜ਼ਰਬੰਦੀ ਕੇਂਦਰ ਦੇ ਵਿੱਚ ਰੱਖਿਆ ਹੋਇਆ, ਜਿੱਥੇ ਉਹਨਾਂ ਨੂੰ ਦੇਸ਼ ਨਿਕਾਲੇ ਦੀ ਸੁਣਵਾਈ ਤੱਕ ਰੱਖਿਆ ਜਾਣਾ। ਜਿਹੜੀ ਖਬਰ ਬਿਜ਼ਨਸ ਸਟੈਂਡਰਡ, ਫਸਟ ਪੋਸਟ, ਇੰਡੀਅਨ ਐਕਸਪ੍ਰੈਸ ਤੇ ਟ੍ਰਿਬਿਊਨ ਦੇ ਵਿੱਚ ਜਿਹੜੀ ਜਾਣਕਾਰੀ ਛਪੀ ਹੈ ਉਹਦੇ ਮੁਤਾਬਕ ਇਹਨਾਂ ਨੂੰ ਬਫਲੋ ਸ਼ਹਿਰ ਦੇ ਅੰਤਰਰਾਸ਼ਟਰੀ ਰੇਲ ਮਾਰਗ ਪੁਲ ਤੇ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਇਹਨਾਂ ਨੇ ਚੱਲਦੀ ਮਾਲ ਗੱਡੀ ਦੇ ਵਿੱਚੋਂ ਛਾਲ ਮਾਰ ਦਿੱਤੀ ਸੀ। ਤੇ ਜਿਹੜੀ ਔਰਤ ਜ਼ਖਮੀ, ਉਹਦੇ ਬਾਰੇ ਵੀ ਇਹੀ ਕਿਹਾ ਜਾ ਰਿਹਾ ਕਿ ਉਹ ਔਰਤ ਇਸੇ ਕਰਕੇ ਜ਼ਖਮੀ ਹੋਈ ਹੈ ਕਿਉਂਕਿ ਉਹਨੇ ਚੱਲਦੀ ਮਾਲ ਗੱਡੀ ਦੇ ਵਿੱਚੋਂ ਛਾਲ ਮਾਰੀ ਸੀ। ਜਦੋਂ ਇਹਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਇਹਨਾਂ ਦੇ ਵਿੱਚੋਂ ਕਿਸੇ ਕੋਲ ਵੀ ਦਸਤਾਵੇਜ਼ ਨਹੀਂ ਸੀਗੇ। ਇਹਨਾਂ ਦੇ ਵਿੱਚੋਂ 3 ਭਾਰਤੀ ਜਿਨ੍ਹਾਂ ਦੀ ਆਇਡੈਂਟੀਟੀ ਹਲੇ ਰਿਲੀਜ਼ ਨਹੀਂ ਕੀਤੀ ਗਈ ਤੇ ਇੱਕ ਜਿਹੜਾ ਦੱਸਿਆ ਗਿਆ ਡੋਮਿਨਿਕਨ ਰਿਪਬਲਿਕ ਦਾ ਰਹਿਣ ਵਾਲਾ ਨਾਗਰਿਕ ਦੱਸਿਆ ਗਿਆ। ਤੇ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਇੱਕ ਜੋਖਮ ਭਰਿਆ ਰਿਹਾ ਜਦੋਂ ਲੋਕ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ ਨੇ ਜਾਂ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਵੀ ਕਾਫੀ ਜੋਖਮ ਭਰਿਆ। ਆਪਾਂ ਦੇਖਿਆ ਕਿ ਕਈ ਵਾਰੀ ਆਪਾਂ ਅਜਿਹੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਨੇ ਗੈਰ ਕਾਨੂੰਨੀ ਪ੍ਰਵਾਸ ਕਰਦਿਆਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ 'ਤੇ ਲਾ ਦਿੱਤਾ। ਤੇ ਇਸ ਦੀ ਸਭ ਤੋਂ ਤਾਜ਼ਾ ਜਾਂ ਸਭ ਤੋਂ ਵੱਡੀ ਮਿਸਾਲ ਗੁਜਰਾਤ ਦਾ ਉਹ ਪਰਿਵਾਰ ਕਿਹਾ ਜਾ ਸਕਦਾ ਜਿਸ ਪਰਿਵਾਰ ਦੇ 2 ਬੱਚੇ ਤੇ 2 ਆਪ ਮੀਆਂ ਬੀਵੀ ਜਿਹੜੇ ਨੇ ਉਹ ਇਸੇ ਦਰਮਿਆਨ ਕੈਨੇਡਾ ਤੋਂ ਅਮਰੀਕਾ ਆਉਣ ਦੇ ਰਾਹ ਦੇ ਵਿੱਚ ਹੀ ਜ਼ਖਮੀ ਹੋ ਗਏ ਬੜੀ ਬੁਰੀ ਤਰੀਕੇ ਨਾਲ ਤੇ ਉਹਨਾਂ ਦੀ ਮੌਤ ਹੋ ਗਈ। ਠੰਡ ਨੂੰ ਨਾ ਸਹਾਰਦਿਆਂ ਉਹਨਾਂ ਦੀ ਮੌਤ ਹੋਈ ਸੀ। -30 ਤੋਂ ਜਿਹੜਾ ਤਾਪਮਾਨ ਹੈ ਉਹ ਨੇੜੇ ਤੇੜੇ ਸੀਗਾ, -30-35 ਦੇ ਨੇੜੇ ਤੇੜੇ, ਇਸ ਕਰਕੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਜੇ ਆਪਾਂ CBC ਨਿਊਜ਼ ਦੇ ਇੱਕ ਰਿਪੋਰਟ ਦੇ ਉੱਤੇ ਝਾਤ ਮਾਰਦੇ ਜਿਹੜੀ ਕਿ ਅਪ੍ਰੈਲ 2023 ਦੇ ਵਿੱਚ ਛਪੀ ਹੈ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 9 ਬੰਦੇ ਡਿਟੇਨ ਕੀਤੇ ਗਏ ਆ ਜਿਨ੍ਹਾਂ ਦੇ ਵਿੱਚੋਂ ਇਹ ਲੰਘ ਰਹੇ ਸੀ ਕੈਨੇਡਾ US ਬਾਰਡਰ ਕ੍ਰਾਸ ਕਰਨਾ ਚਾਹੁੰਦੇ ਸੀਗੇ ਤੇ ਇਹ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚੋਂ ਫਲੱਡਡ ਇਲਾਕਿਆਂ ਦੇ ਵਿੱਚ ਫਸ ਗਏ ਉਦੋਂ ਮੀਂਹ ਜੋ ਬਹੁਤ ਜ਼ਿਆਦਾ ਪੈ ਰਹੇ ਸੀਗੇ। ਇਸੇ ਤਰ੍ਹਾਂ ਦੀ ਗਾਰਡੀਅਨ ਦੇ ਵਿੱਚ ਇੱਕ ਰਿਪੋਰਟ ਛਪੀ ਸੀ ਮਾਰਚ 2023 ਦੇ ਵਿੱਚ, ਇਹ ਅਪ੍ਰੈਲ ਦੇ ਵਿੱਚ ਛਪੀ ਸੀ। ਇਹਨਾਂ 8 ਬੋਡੀਜ਼ ਰਿਕਵਰਡ ਫਰੋਮ ਵਾਟਰ ਐਟ US ਕੈਨੇਡਾ ਬਾਰਡਰ। US ਕੈਨੇਡਾ ਬਾਰਡਰ ਦੇ ਉੱਤੇ ਇੱਕ ਪਾਣੀ ਦੇ ਝਰਨੇ ਦੇ ਵਿੱਚ ਕਹਿ ਲਓ, ਇੱਕ ਦਰਿਆ ਦੇ ਵਿੱਚੋਂ ਕਹਿ ਲਓ 8 ਬੋਡੀਜ਼ ਰਿਕਵਰਡ ਹੋਈਆਂ ਸੀ। ਮੰਨਿਆ ਇਹ ਜਾਂਦਾ ਕਿ ਇਹ ਵੀ ਜਿਹੜੇ ਲੋਕ ਨੇ ਉਹ ਇਸੇ ਤਰ੍ਹਾਂ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ। ਕੁਝ ਲੋਕ ਇਹ ਮੰਨਦੇ ਨੇ ਜਿਹੜੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਨਾਲ ਜੁੜੇ ਨੇ, ਉਹ ਕਹਿੰਦੇ ਕਿ ਜਿਹੜਾ ਮੈਕਸੀਕੋ ਤੋਂ ਤੁਸੀਂ ਕੈਨੇਡਾ ਦੀ ਜਿਹੜੀ ਆਉਣਾ ਜਾਣਾ ਆਵਾਜਾਈ ਉਹ ਸੌਖੀ ਹੈ, ਇਸ ਕਰਕੇ ਕੁਝ ਲੋਕ ਤਰਜੀਹ ਦਿੰਦੇ ਨੇ ਕਿ ਮੈਕਸੀਕੋ ਤੋਂ ਕੈਨੇਡਾ ਆਇਆ ਜਾਵੇ ਤੇ ਕੈਨੇਡਾ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ US ਲੰਘਿਆ ਜਾਵੇ। ਜੇਕਰ ਮੈਕਸੀਕੋ ਵਾਲੇ ਪਾਸਿਓਂ ਆਪਾਂ ਗੱਲ ਕਰੀਏ ਤਾਂ ਉਸ ਪਾਸੇ ਕਾਰਟਲ ਹੋਣ ਕਰਕੇ, ਉਸ ਪਾਸੇ ਗੈਂਗਸ ਹੋਣ ਕਰਕੇ ਉਹ ਗੈਂਗ ਇਹਨਾਂ ਪ੍ਰਵਾਸੀਆਂ ਦੇ ਵਿੱਚੋਂ ਕਈਆਂ ਨੂੰ ਅਗਵਾ ਕਰ ਲੈਂਦੇ ਨੇ ਤੇ ਜਿਸ ਕਰਕੇ ਇਹਨਾਂ ਨੂੰ ਫਿਰ ਵੱਡੀ ਰਕਮ ਜਿਹੜੀ ਹੈ ਉਹ ਤਾਰਨੀ ਪੈਂਦੀ ਹੈ ਉਹਨਾਂ ਗੈਂਗਸ ਨੂੰ ਅਮਰੀਕਾ ਦੇ ਵਿੱਚ ਦਾਖਲ ਕਰਵਾਉਣ ਦੇ ਲਈ। ਤੇ ਉੱਧਰ ਕੰਧ ਬਣੀ ਹੋਣ ਕਰਕੇ ਦਾਖਲ ਹੋਣਾ ਵੀ ਹਾਲਾਂਕਿ ਸੌਖਾ ਨਹੀਂ ਹੈ। ਉਸ ਤੋਂ ਬਾਅਦ ਕੁਝ ਇਲਾਕੇ ਜੇਕਰ ਸੌਖੇ ਵੀ ਨੇ ਤਾਂ ਟੈਕਸਸ ਦਾ ਰੇਗਿਸਤਾਨ ਇਲਾਕਾ ਆ ਜਾਂਦਾ। ਸੋ ਤਰ੍ਹਾਂ ਦੇ ਜੋਖਮ ਨੇ, ਪਰ ਇੱਧਰ ਕੈਨੇਡਾ ਵੱਲੋਂ ਜਿਹੜੇ ਜੋਖਮ ਨੇ ਉਹ ਇੱਕ ਅਲੱਗ ਤਰੀਕੇ ਦੇ ਜੋਖਮ ਨੇ ਤੇ ਇਹ ਜਿਹੜੇ ਪ੍ਰਵਾਸੀ ਨੇ ਇਹ ਇਹਨਾਂ ਇਲਾਕਿਆਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਨੇ, ਇਹਨਾਂ ਇਲਾਕਿਆਂ ਦੇ ਵਿੱਚੋਂ ਪ੍ਰਵਾਸ ਕਰਨ ਨੂੰ ਤਰਜੀਹ ਇਸ ਕਰਕੇ ਦਿੰਦੇ ਨੇ, ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਧਰੋਂ ਸੌਖਾ ਹੈ
ਤੇ ਉਸੇ ਚੱਕਰ ਦੇ ਵਿੱਚ ਬਫਲੋ ਦੇ ਇਲਾਕਿਆਂ ਦੇ ਵਿੱਚ ਅੰਤਰਰਾਸ਼ਟਰੀ ਰੇਲ ਮਾਰਗ ਪੁਲ ਤੇ ਇਹਨਾਂ ਨੇ ਚੱਲਦੀ ਗੱਡੀ ਦੇ ਵਿੱਚੋਂ ਛਾਲ ਮਾਰੀ ਸੀ, ਜਿਨ੍ਹਾਂ ਦੇ ਵਿੱਚੋਂ 3 ਭਾਰਤੀ, ਇੱਕ ਔਰਤ ਤੇ ਇੱਕ ਡੋਮਿਨਿਕਨ ਰਿਪਬਲਿਕ ਦਾ ਰਹਿਣ ਵਾਲਾ ਹੈ। ਤੇ ਹੁਣ ਦੱਸਦੇ ਕਿ ਇਹਨਾਂ ਨੂੰ ਬਾਟਵੀਆ ਫੈਡਰਲ ਨਜ਼ਰਬੰਦੀ ਕੇਂਦਰ ਜਿਹੜਾ ਉੱਥੇ ਰੱਖਿਆ ਗਿਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਜਾਂ ਫਿਰ ਬ੍ਰੇਕਿੰਗ ਨਿਊਜ਼ ਦੇ